ਅਸੀਂ प्रोग्राम स्पैशल रिपोर्ट ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬੜੀਆਂ ਚਰਚਾਵਾਂ ਨੇ ਕਿ ਲਗਾਤਾਰ ਡੱਡੂ ਛਾਲਾਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਲੋਕਾਂ ਵੱਲੋਂ ਵੱਜ ਰਹੀਆਂ ਨੇ। ਰਵਨੀਤ ਬਿੱਟੂ ਤਾਜ਼ੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ, ਨਵੀਨ ਜਿੰਦਲ ਵੀ, ਤੇ ਇਸ ਦੇ ਨਾਲ ਪਰ ਤੁਹਾਨੂੰ ਪਤਾ ਵਾ ਕਿ ਪਿਛਲੇ 10 ਸਾਲਾਂ ਦੇ ਵਿੱਚ ਆ ਜਿਹੜੇ ਐਮਪੀਜ਼ ਨੇ, ਐਮਐਲਏਜ਼ ਨੇ, ਇਹਨਾਂ ਨੂੰ ਛੱਡੋ, ਕਾਂਗਰਸ ਦੇ ਤਾਂ ਮੁੱਖ ਮੰਤਰੀ ਪਾਰਟੀਆਂ ਬਦਲ ਗਏ ਨੇ। ਔਰ ਜਿਹੜਾ ਅੰਕੜਾ ਹੈ, ਜਿਹੜਾ ਡਾਟਾ ਹੈ, ਉਹ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ कि इकनॉमिक टाइम्स की एक रिपोर्ट है, पढ़ने वाली है, जी कि सितंबर 2021 के छपी सी, अज तो तकरीबन 2.5 साल पहला। उन्हें बड़े हवालों के नाल दस्सिया सीगा कि कांग्रेस के किन्ने लीडर जिहड़े ने वो छाला मार गए ने। तो ये पुरानी रिपोर्ट है हालांकि, पर ये लिहाज के नाल उदों इन्होंने ये गल दसी सी, क्लेम किया सीगा कि 222 इलैक्टोरल कैंडीडेट सीगे जिहड़े कांग्रेस नूं छड्ड गए ते होर पार्टियां उन्होंने ज्वाइन कर लियां 2014 तो लैके 21 तक। 177 ਦੇ ਐਮਪੀ ਤੇ ਐਮਐਲਏ ਸੀਗੇ ਜਿਨ੍ਹਾਂ ਨੇ ਪਾਰਟੀ ਕੁਇਟ ਕਰਤੀ। ਯਾਨੀ ਕਿ ਜੇ ਆਪਾਂ ਅੰਦਾਜ਼ਾ ਲਾਈਏ ਤਾਂ ਕਾਂਗਰਸ 399 ਤਕਰੀਬਨ 400 ਕੈਂਡੀਡੇਟ ਜਾਂ ਚੁਣਿਆ ਹੋਇਆ ਤੇ ਜਾਂ ਮਤਲਬ ਉਹਨੂੰ ਟਿਕਟ ਮਿਲੀ ਜਾਂ ਉਹ ਇੱਕ ਵਾਰੀ ਵਿਧਾਇਕ ਬਣ ਗਿਆ ਜਾਂ ਐਮਐਲਏ ਬਣ ਗਿਆ, ਉਹਨਾਂ ਨੇ ਪਾਰਟੀ ਨੂੰ ਕੁਇਟ ਕਰਤਾ, ਮਤਲਬ ਹੋਰ ਪਾਰਟੀਆਂ ਜੁਆਇਨ ਕਰ ਲਈਆਂ। ਇਸੇ ਤਰ੍ਹਾਂ 115 ਕੈਂਡੀਡੇਟ ਅਜਿਹੇ ਸੀਗੇ ਜਿਨ੍ਹਾਂ ਦੇ ਵਿੱਚੋਂ 61 ਐਮਐਲਏ ਸੀਗੇ ਤੇ ਐਮਪੀ ਸੀਗੇ, ਉਹ ਆਏ ਨੇ ਦੂਜੀਆਂ ਪਾਰਟੀਆਂ ਤੋਂ ਕਾਂਗਰਸ ਦੇ ਵਿੱਚ। ਜੇਕਰ ਆਪਾਂ ਬੀਜੇਪੀ ਦੀ ਗੱਲ ਕਰੀਏ, 111 ਲੀਡਰਾਂ ਨੇ ਬੀਜੇਪੀ ਛੱਡ ਦਿੱਤੀ ਹੈ ਪਿਛਲੇ 7-8 ਸਾਲਾਂ ਦੇ ਵਿੱਚ, ਤੇ 33 ਐਮਪੀ ਐਮਐਲਏ ਨੇ ਜਿਨ੍ਹਾਂ ਨੇ 2014 ਤੋਂ ਬਾਅਦ ਪਾਰਟੀ ਛੱਡੀ ਹੈ। ਇਹਨਾਂ ਦੇ ਵਿੱਚ 111 ਕੁੱਲ ਨੇ। ਤਾਂ ਨਾ ਇਹ ਵੀ ਲੈਂਦੇ ਨਾ ਕਿ 253 ਕੈਂਡੀਡੇਟ ਤੇ 177 ਐਮਪੀ ਹੈ ਜਿਹਨੇ ਜਿਹੜੇ ਕਿ ਦੂਜੀਆਂ ਪਾਰਟੀਆਂ ਤੋਂ ਆਏ ਨੇ ਬੀਜੇਪੀ ਦੇ ਵਿੱਚ। ਤੇ ਜੇਕਰ ਬੀਜੇਪੀ ਦੀ ਆਪਾਂ ਗੱਲ ਕਰੀਏ 2014 ਤੋਂ ਬਾਅਦ 2021 ਆਉਂਦਿਆਂ 171 ਐਮਪੀਜ਼ ਤੇ ਐਮਐਲਏਜ਼ ਨੇ ਜਿਨ੍ਹਾਂ ਨੇ ਪਾਰਟੀ ਇਸ ਸਮੇਂ ਦੇ ਦੌਰਾਨ ਛੱਡੀ ਹੈ ਜਾਂ ਪਾਰਟੀਆਂ ਬਦਲ ਲਈਆਂ ਨੇ। ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਦੀ ਇੱਕ ਰਿਪੋਰਟ ਹੈ, ਉਹਦੇ ਮੁਤਾਬਕ ਇਹਨਾਂ ਦੀ ਹੀ ਇੱਕ ਹੋਰ ਰਿਪੋਰਟ ਹੈ ਜਿਹੜੀ ਕਿ ਜਿਨ੍ਹਾਂ ਨੇ 1133 ਕੈਂਡੀਡੇਟਸ ਦਾ ਜਿਹੜੇ ਪੋਲ ਐਫੀਡੇਵਿਟ ਹੁੰਦੇ ਆ ਉਹਨਾਂ ਦਾ ਐਨਾਲਿਸਿਸ ਕੀਤਾ ਸੀਗਾ। ਤੇ ਇਹਨਾਂ ਨੇ ਕਿਹਾ ਕਿ 500 ਤੋਂ ਵੱਧ ਐਮਪੀਜ਼ ਤੇ ਐਮਐਲਏਜ਼ ਨੇ ਜਿਨ੍ਹਾਂ ਨੇ ਪਿਛਲੇ 7-8 ਸਾਲਾਂ ਦੇ ਵਿੱਚ 2014 ਤੋਂ ਬਾਅਦ ਕਹਿ ਸਕਦੇ ਹਾਂ ਆਪਾਂ ਪਾਰਟੀਆਂ ਛੱਡੀਆਂ ਨੇ। ਹੁਣ ਆਪਾਂ ਆਉਣੇ ਆ ਕਾਂਗਰਸ ਦੇ ਲੀਡਰਾਂ ਦੇ ਉੱਤੇ। ਕਾਂਗਰਸ ਦੇ ਲੀਡਰਾਂ ਦੀ ਗਿਣਤੀ ਤੁਹਾਨੂੰ ਪਤਾ ਲੱਗ ਹੀ ਗਈ ਹੈ, 400 ਦੇ ਕਰੀਬ ਹੈ ਜਿਨ੍ਹਾਂ ਨੇ ਦੂਜੀਆਂ ਪਾਰਟੀਆਂ ਜੁਆਇਨ ਕੀਤੀਆਂ, ਤੇ ਵੱਡੀ ਗਿਣਤੀ ਇਹਨਾਂ ਦੇ ਵਿੱਚੋਂ ਉਹ ਲੋਕ ਨੇ ਜਿਹੜੇ ਭਾਜਪਾ ਨੂੰ ਜੁਆਇਨ ਕਰ ਗਏ ਨੇ, ਸੈਂਕੜਿਆਂ ਦੀ ਤਾਦਾਦ ਦੇ ਵਿੱਚ। ਹੁਣ ਤੁਸੀਂ ਦੇਖੋ ਕਿ ਕਾਂਗਰਸ ਦੇ ਕਿਹੜੇ ਮੁੱਖ ਮੰਤਰੀ ਨੇ, ਐਮਪੀ ਐਮਐਲਏਜ਼ ਤਾਂ ਛੱਡ ਦਿਓ, ਜਿਹੜੇ ਮੁੱਖ ਮੰਤਰੀ ਨੇ, ਕਿਉਂਕਿ ਆਪਾਂ ਚਰਚਾ ਸੁਣੀ ਹੈ ਨਾ ਕਿ ਰਵਨੀਤ ਬਿੱਟੂ ਦੇ ਜਾਣ ਦੇ ਨਾਲ ਹੀ ਚਰਚਾ ਚੱਲੀ ਹੈ ਕਿ ਲੈਗਸੀ ਇੱਕ ਮੁੱਖ ਮੰਤਰੀ ਦੀ ਚਲੀ ਗਈ ਆ। ਔਰ ਉਸ ਰਵਨੀਤ ਬਿੱਟੂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜੋ ਗੱਲਬਾਤ ਉਹ ਕਦੇ ਕਾਂਗਰਸ ਕਰਦੇ ਸਨ ਤਾਂ ਉਹ ਕਾਂਗਰਸ ਦੀ ਰਾਜਨੀਤੀ ਦੀ ਘੱਟ ਲੱਗਦੀ ਸੀ ਤੇ ਬੀਜੇਪੀ ਦੀ ਰਾਜਨੀਤੀ ਦੀ ਜ਼ਿਆਦਾ ਲੱਗਦੀ ਸੀ। ਸੋ ਉਹਨਾਂ ਦੇ ਜਾਣ ਦੀਆਂ ਕਿਆਸਾਂ ਰਹੀਆਂ ਕਾਫੀ ਸਮੇਂ ਤੋਂ ਸੀਗੀਆਂ। ਪਰ ਆਪਾਂ ਦੇਖੀਏ ਮਹਾਰਾਸ਼ਟਰ, ਅਸ਼ੋਕ ਚੌਹਾਨ ਜਿਹੜੇ ਤਾਜ਼ੇ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। 2008 ਤੋਂ ਨਵੰਬਰ 2010 ਤੱਕ ਉਹ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਬਣੇ ਸੀਗੇ ਮੁੰਬਈ ਟੈਰਰ ਅਟੈਕ ਤੋਂ ਬਾਅਦ, ਤੇ 2 ਸਾਲ ਉਹ ਇਸ ਕੁਰਸੀ 'ਤੇ 2008 ਤੋਂ 2010 ਤੱਕ ਉਹਨਾਂ ਨੇ ਲੰਘੇ ਦਿਨੀ ਬੀਜੇਪੀ ਜੁਆਇਨ ਕਰ ਲਈ ਹੈ। ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੇ ਲੰਘੇ ਸਾਲਾਂ ਦੇ ਵਿੱਚ ਬੀਜੇਪੀ ਜੁਆਇਨ ਕਰ ਲਈ ਸੀਗੀ ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀਗੀ ਯੂਨੀਅਨ ਮਿਨਿਸਟਰ ਨਰਿੰਦਰ ਸਿੰਘ ਤੋਮਰ ਤੇ ਕਿਰਨ ਰਿਜੀਜੂ ਦੀ ਹਾਜ਼ਰੀ ਦੇ ਵਿੱਚ। ਉਹ 2002 ਤੇ 2002 ਤੋਂ 7 ਤੇ ਇਸੇ ਤਰ੍ਹਾਂ 17 ਤੋਂ 21 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਤੇ ਉਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਪਾਰਟੀ ਸੀਗੀ, ਫਿਰ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਲਈ PLC, ਪਰ ਫਿਰ ਉਹਨਾਂ ਨੇ ਬੀਜੇਪੀ ਦੇ ਵਿੱਚ ਮਰਜ ਕਰ ਦਿੱਤੀ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਅਸ਼ੋਕ ਚੌਹਾਨ ਇਕੱਲੇ ਨਹੀਂ ਹੈਗੇ, ਉਸ ਤੋਂ ਬਾਅਦ ਹੈਗੇ ਨੇ SM ਕ੍ਰਿਸ਼ਨਾ, ਇਹ ਚੀਫ ਮਿਨਿਸਟਰ ਰਹੇ ਨੇ ਕਰਨਾਟਕਾ ਦੇ ਅਕਤੂਬਰ 99 ਤੋਂ 2004 ਤੱਕ। ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਕ੍ਰਿਸ਼ਨਾ ਨੇ ਫਾਰਮਰ ਜਿਹੜੇ ਗਵਰਨਰ ਸੀਗੇ ਉੱਥੋਂ ਦੇ ਐਕਸਟਰਨਲ ਅਫੇਅਰ ਮਿਨਿਸਟਰ ਸੀਗੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਮਾਰਚ 2017 ਦੇ ਵਿੱਚ ਬੀਜੇਪੀ ਨੂੰ ਜੁਆਇਨ ਕਰ ਲਿਆ, ਯਾਨੀ ਕਿ ਤੀਜੇ ਹੋ ਗਏ। ਦਿਗੰਬਰ ਕਾਮਤ ਜਿਹੜੇ ਕਿ ਕਾਂਗਰਸ ਚੀਫ ਮਿਨਿਸਟਰ ਰਹੇ ਨੇ ਗੋਆ ਤੋਂ 2007 ਤੋਂ 2012 ਤੱਕ, ਇਹਨਾਂ ਨੇ ਵੀ ਭਾਗਵਾ ਪਾਰਟੀ ਨੂੰ ਜੁਆਇਨ ਕਰ ਲਿਆ ਸੀਗਾ 2019 ਦੇ ਇਲੈਕਸ਼ਨਾਂ ਤੋਂ ਸ਼ਾਇਦ ਬਾਅਦ ਦੇ ਵਿੱਚ, ਐਗਜ਼ੈਕਟ ਡੇਟ ਤਾਂ ਨਹੀਂ ਇੱਥੇ ਲਿਖੀ ਹੋਈ। ਚੀਫ ਮਿਨਿਸਟਰ ਨਰੈਣਾ ਰਾਏ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਰਹੇ ਨੇ, ਜਿਨ੍ਹਾਂ ਨੇ ਸ਼ਿਵ ਸੈਨਾ ਨੂੰ ਛੱਡ ਦਿੱਤਾ ਸੀਗਾ ਤੇ ਬੀਜੇਪੀ ਦੇ ਵਿੱਚ ਆ ਗਏ ਸੀਗੇ। ਇਹ ਰਹੇ ਨੇ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਫੈਬਰੀ 1 ਤੋਂ ਲੈ ਕੇ 1999 ਤੋਂ ਲੈ ਕੇ ਅਕਤੂਬਰ 17 1999 ਤੱਕ। ਮਨੋਹਰ ਜੋਸ਼ੀ ਜਦੋਂ ਕੁਇਟ ਕਰ ਗਏ ਸੀਗੇ ਪੋਸਟ ਨੂੰ ਉਦੋਂ।
ਤੇ ਇਹਨਾਂ ਨੇ 2019 ਦੀਆਂ ਪੋਲਸ ਦੇ ਵਿੱਚ ਤੋਂ ਪਹਿਲਾਂ ਜਿਹੜਾ ਉਹ ਜੁਆਇਨ ਕਰ ਲਈ ਸੀ ਬੀਜੇਪੀ। ਵਿਜੇ ਬਹੁਗੁਣਾ 5ਵੇਂ ਆ ਗਏ ਨੇ ਸ਼ਾਇਦ। ਉਹਨਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਨੇ ਮਾਰਚ 12 ਤੋਂ ਜਨਵਰੀ 14 ਤੱਕ, ਤੇ ਉਹਨਾਂ ਨੇ ਕਾਂਗਰਸ ਕੁਇਟ ਕਰ ਦਿੱਤੀ ਸੀ, ਬੀਜੇਪੀ ਨੂੰ ਜੁਆਇਨ ਕਰ ਲਿਆ ਸੀਗਾ। ਉਹ ਕਹਿੰਦੇ ਸੀਗੇ ਕਿ ਇਹ ਮੈਨੂੰ ਮਿਸ ਹੈਂਡਲਿੰਗ ਉੱਤਰਾਖੰਡ ਦੇ ਵਿੱਚ ਫਲੱਡਸ ਦੇ ਬਾਰੇ ਜਦੋਂ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਸਹੀ ਨਹੀਂ ਸੀ, ਉਸ ਤੋਂ ਬਾਅਦ ਉਹਨਾਂ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ ਸੀਗਾ। ਕਿਰਨ ਰੈਡੀ ਕਾਂਗਰਸ ਲੀਡਰ ਸੀਗੇ, 16ਵੇਂ ਚੀਫ ਮਿਨਿਸਟਰ ਸੀਗੇ ਆਂਧਰਾ ਪ੍ਰਦੇਸ਼ ਦੇ, 7ਵੇਂ ਸ਼ਾਇਦ ਕੈਂਡੀਡੇਟ 7ਵੇਂ ਮੁੱਖ ਮੰਤਰੀ ਹੋ ਗਏ ਆ। ਇਹਨਾਂ ਨੇ ਵੀ ਨਵੰਬਰ 2010 ਤੋਂ 2014 ਤੱਕ ਇਹ ਰਹੇ ਨੇ, ਤੇ ਇਹਨਾਂ ਨੇ ਵੀ ਬੀਜੇਪੀ ਨੂੰ ਜੁਆਇਨ ਕਰ ਲਿਆ ਸੀਗਾ 2014 ਦੇ ਵਿੱਚ। ਤੇ ਉਸ ਤੋਂ ਪਹਿਲਾਂ ਇਹ ਦੱਸਦੇ ਆ ਕਿ ਤੇਲੰਗਾਨਾ ਦੀ ਫਾਰਮੇਸ਼ਨ ਦੇ ਵਿੱਚ ਹੀ ਇਹਨਾਂ ਦਾ ਵੱਡਾ ਅਹਿਮ ਰੋਲ ਮੰਨਿਆ ਜਾਂਦਾ। ਨਰਾਇਣਾ ਦੱਤ ਤਿਵਾੜੀ 올ਡ ਟਾਈਮ ਕਾਂਗਰਸ ਲੀਡਰ ਨੇ, ਇਹ 3 ਟਾਈਮ ਚੀਫ ਮਿਨਿਸਟਰ ਰਹੇ ਨੇ ਉੱਤਰ ਪ੍ਰਦੇਸ਼ ਦੇ ਕਾਂਗਰਸ ਤਰਫੋਂ, 1976 ਤੋਂ 77, 84 ਤੋਂ 85 ਤੇ 88 ਤੋਂ 99। ਇਹਨਾਂ ਨੇ ਵੀ ਬੀਜੇਪੀ ਨੂੰ ਜੁਆਇਨ ਕਰ ਲਿਆ ਸੀਗਾ, ਤੇ ਉਸ ਤੋਂ ਬਾਅਦ ਚੀਫ ਮਿਨਿਸਟਰ ਰਹੇ ਇਹ ਉੱਤਰਾਖੰਡ ਦੇ 2002 ਤੋਂ 7 ਤੱਕ, ਤੇ ਇਹਨਾਂ ਨੇ ਵੀ ਕਾਂਗਰਸ ਨੂੰ ਕੁਇਟ ਕਰਤਾ ਸੀਗਾ ਤੇ ਬੀਜੇਪੀ ਜੁਆਇਨ ਕਰ ਲਈ ਸੀ 2017 ਦੇ ਇਲੈਕਸ਼ਨਸ ਦੇ ਵਿੱਚ। ਅਰੁਣਾਚਲ ਪ੍ਰਦੇਸ਼ ਚੀਫ ਮਿਨਿਸਟਰ ਪੇਮਾ ਖਾਂਡੂ ਹੈਡ ਆਲਸੋ ਕੁਇਟ ਦਾ ਕਾਂਗਰਸ, ਜੁਆਇਨ ਦਾ ਬੀਜੇਪੀ ਇਨ 2016, ਤੇ ਇਹਦੇ ਨਾਲ 43 ਕਾਂਗਰਸ ਐਮਐਲਏ ਆਏ ਸੀਗੇ ਜਿਨ੍ਹਾਂ ਨੇ ਅਰੁਣਾਚਲ ਦੇ ਵਿੱਚ ਪਾਰਟੀ ਨੂੰ ਜੁਆਇਨ ਕਰ ਲਿਆ ਸੀਗਾ। ਐਨ ਬੀਰੇਨ ਸਿੰਘ ਜਿਨ੍ਹਾਂ ਨੇ ਕਾਂਗਰਸ ਛੱਡਤੀ ਸੀ 2016 ਦੇ ਵਿੱਚ, ਬੀਜੇਪੀ ਜੁਆਇਨ ਕਰ ਲਈ ਸੀ, ਤੇ ਕਾਂਗਰਸ ਚੀਫ ਮਿਨਿਸਟਰ ਓ ਲੋਬੀ ਸਿੰਘ ਤੋਂ ਬਾਅਦ ਇਹ ਚੀਫ ਮਿਨਿਸਟਰ ਬਣੇ ਸੀਗੇ। ਉਸ ਤੋਂ ਬਾਅਦ ਬਾਬੂ ਲਾਲ ਮਰਾਂਡੀ ਚੀਫ ਮਿਨਿਸਟਰ ਸੀਗੇ, ਉਹ ਝਾਰਖੰਡ ਦੇ ਵਿਕਾਸ ਮੋਰਚਾ ਤੋਂ ਜਿੱਤੇ ਸੀਗੇ, ਪਾਰਟੀ ਉਹਨਾਂ ਦੀ ਸੀਗੀ, ਤੇ ਉਹ ਵੀ ਬੀਜੇਪੀ ਦੇ ਵਿੱਚ ਆ ਗਏ ਸੀ ਫੈਬਰੂਅਰੀ 2020 ਦੇ ਵਿੱਚ, ਸ਼ਾਇਦ ਇਹ 10ਵੇਂ 11ਵੇਂ ਹੋਣੇ ਆ। ਫਸਟ ਚੀਫ ਮਿਨਿਸਟਰ ਸੀਗੇ ਝਾਰਖੰਡ ਦੇ ਨਵੰਬਰ 2000 ਤੋਂ ਲੈ ਕੇ ਮਾਰਚ 2003 ਤੱਕ। ਇਹਨਾਂ ਲੀਡਰਾਂ ਮੁੱਖ ਮੰਤਰੀਆਂ ਤੋਂ ਜਿਹੜੇ ਕੋਈ ਸਾਬਕਾ ਨੇ ਕੋਈ ਮੌਜੂਦਾ ਸੀਗੇ, ਇਸ ਤੋਂ ਇਲਾਵਾ ਜਿਹੜੇ ਹੋਰ ਲੀਡਰ ਛੱਡ ਕੇ ਗਏ, ਜੋਤੀਰਾਏ ਸਿੰਧੀਆ, RPN ਸਿੰਘ, ਜਿਤਨ ਪ੍ਰਸਾਦ, ਫਾਰਮਰ ਕਾਂਗਰਸ ਲੀਡਰ ਹਿਮੰਤ ਬਿਸਵਾ ਸਰਮਾ, ਕਾਂਗਰਸ ਦੇ ਨਾਲ ਹੀ ਜਿਹੜੇ ਅਸਾਮ ਦੇ ਵਿੱਚ ਵਿਚਰਨ ਵਾਲੇ, ਇਹਨਾਂ ਤੋਂ ਇਲਾਵਾ ਸਵੇਂਦੂ ਅਧਿਕਾਰੀ TMC ਦਾ ਬਹੁਤ ਵੱਡਾ ਨਾਮ ਸੀਗਾ, ਕੁਲਦੀਪ ਬਿਸ਼ਨੋਈ, ਭੁਵਨੇਸ਼ਵਰ ਕਲੀਤਾ, ਖੁਸ਼ਬੂ ਸੁੰਦਰ, ਸਤਪਾਲ ਮਹਾਰਾਜ, ਰੀਟਾ ਬਹੁਗੁਣਾ ਜੋਸ਼ੀ, ਜਗਦੰਬਿਕ ਪਾਲ, ਇਹ ਸਾਰੇ ਕਾਂਗਰਸ ਦੇ ਵਿੱਚੋਂ ਆਏ ਸੀਗੇ, ਤੇ ਗੌਰਵ ਭਾਟੀਆ SP, ਤੇ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ। ਸੋ ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਕਿ ਉਹਨਾਂ ਦੇ 400 ਦੇ ਕਰੀਬ ਲੀਡਰ ਜਿਹੜੇ ਨੇ ਉਹ ਪਿਛਲੇ ਸਾਲਾਂ ਦੇ ਵਿੱਚ ਪਾਰਟੀ ਨੂੰ ਛੱਡ ਗਏ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਜੁਆਇਨ ਕਰ ਗਏ। ਤਕਰੀਬਨ ਦਰਜਨ ਤੋਂ ਵੱਧ ਲੀਡਰ ਜਿਹੜੇ ਅਜਿਹੇ ਨੇ ਜਿਹੜੇ ਮੁੱਖ ਮੰਤਰੀ ਸੀਗੇ, ਸਦਨ ਦੇ ਮਾਲਕ ਸੀਗੇ, ਸਦਨ ਨੂੰ ਚਲਾਉਣ ਵਾਲੇ ਲੀਡਰ ਆਫ ਜਿਹੜੀ ਪਾਰਟੀ ਨੂੰ ਜਿਹਨੂੰ ਮੈਂਡੇਟ ਮਿਲਿਆ ਉਹਦੇ ਲੀਡਰ ਸੀਗੇ, ਪਰ ਬਾਵਜੂਦ ਇਸ ਦੇ ਹੁਣ ਉਹਨਾਂ ਦਾ ਬੀਜੇਪੀ ਪ੍ਰੇਮ ਜਾਗਿਆ ਤੇ ਉਹਨਾਂ ਨੇ ਬੀਜੇਪੀ ਦਾ ਕਮਲ ਦਾ ਫੁੱਲ ਫੜ ਕੇ ਆਪਣੇ ਸਾਰੇ ਜਿਹੜੇ ਕੀਤੇ ਕਰਾਏ ਪਿਛਲੇ ਪਾਪ ਸੀ ਉਹ ਧੋ ਲਏ। ਤੇ ਇਹ ਪਾਰਟੀ ਦੀ ਵਾਸ਼ਿੰਗ ਮਸ਼ੀਨ ਐਸੀ ਹੈ ਕਿ ਜਿਹੜਾ ਵੀ ਇਸ ਵਾਸ਼ਿੰਗ ਮਸ਼ੀਨ ਦੇ ਵਿੱਚ ਪੈਂਦਾ ਉਹ ਸਾਫ਼ ਹੋ ਜਾਂਦਾ। ਉਹਦੇ ਘਰੇ ਨਾ ED ਰੇਡ ਕਰਦੀ ਹੈ, ਨਾ ਉਹਦੇ ਘਰੇ ਇਨਕਮ ਟੈਕਸ ਜਾਂਦਾ, ਨਾ ਉਹਦੇ ਘਰੇ NIA ਜਾਂਦੀ ਹੈ, ਕੋਈ ਵੀ ਏਜੰਸੀ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਨਹੀਂ ਕਰਦੀ। ਸੋ ਕਾਂਗਰਸ ਪਾਰਟੀ ਦੀ ਇਹ ਹਾਲਤ ਹੈ। ਹੁਣ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਨੇ ਇੱਕ ਤਾਜ਼ਾ ਜਿਹਾ ਝਟਕਾ ਕਾਂਗਰਸ ਨੂੰ ਦਿੱਤਾ। ਇਸ ਤੋਂ ਇਲਾਵਾ ਲੰਘੇ ਦਿਨਾਂ ਦੇ ਵਿੱਚ ਸਾਊਥ ਦੀ ਰਾਜਨੀਤੀ ਦੇ ਵਿੱਚ ਤੇ ਉੱਤਰ ਭਾਰਤ ਦੀ ਰਾਜਨੀਤੀ ਦੇ ਵਿੱਚ ਕਈ ਅਹਿਮ ਚਿਹਰਿਆਂ ਨੇ ਬੀਜੇਪੀ ਦਾ ਪੱਲਾ ਜਿਹੜਾ ਉਹ ਫੜਿਆ। ਜਲਦ ਮਿਲਾਂਗੇ ਇੱਕ ਹੋਰ ਨਵੀਂ